ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀਣ ਵਕਤ ਹੈ ਸਤ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਸਵੇਰ ਦੇ ਬੁਲਟਨ ਦੇ ਵਿੱਚ ਆਪ ਸਭ ਦਾ ਸਵਾਗਤ ਹੈ। ਮੈਂ ਰਾਜਕਰਮਜੀਤ ਸਿੰਘ ਫਰੈਜ਼ਨੋ ਸਟੂਡੀਓਜ਼ ਤੋਂ, ਹਰਜੋਤ ਸਿੰਘ ਖਾਲਸਾ ਜੀ ਜੁੜ ਚੁੱਕੇ ਨੇ ਆਪਣੇ ਨਾਲ ਸੈਨ ਹੋਜ਼ੇ ਸਟੂਡੀਓਜ਼ ਤੋਂ। ਜੀ ਆਇਆਂ ਨੂੰ ਸਵਾਗਤ ਹੈ, ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ FM ਸਟੇਸ਼ਨ ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ ਟੈਲੀਫੋਨ ਦੇ ਰਾਹੀਂ ਫੇਸਬੁੱਕ YouTube 'ਤੇ ਦੇਖ ਰਹੇ ਹੋ ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਅਤੇ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਅਗਸਤ ਦੀ 18 ਤਰੀਕ ਆ, ਦਿਨ ਬੁੱਧਵਾਰ ਆ, ਅਤੇ ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ ਉਹਨਾਂ ਦਾ ਧੰਨਵਾਦ। ਖਾਲਸਾ ਏਜੰਸੀ ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ 408-272-2500 4082722500। ਮਨਜੀਤ ਸਿੰਘ, ਨਰਿੰਦਰ ਕੌਰ ਖੁਲਾਰ, ਨਛੱਤਰ ਸਿੰਘ ਸੰਘਾ, ਅਵਤਾਰ ਸਿੰਘ, ਮੰਜ਼ਿਲ ਕਲੋਵਿਸ, ਅਮਰਜੀਤ ਸਿੰਘ ਸਟਾਕਟਨ, ਅਮਰਜੀਤ ਸਿੰਘ ਬੈਂਸ, ਸਤਨਾਮ ਸਿੰਘ, ਅਮਰਜੀਤ ਸਿੰਘ ਦਸਾਂਝ ਯੂਬਾ ਸਿਟੀ, ਹਰਵਿੰਦਰ ਸਿੰਘ ਸਟਾਕਟਨ, ਪਰਮਜੀਤ ਸਿੰਘ ਦਿਓਲ ਫਰੈਜ਼ਨੋ, ਲਖਬੀਰ ਸਿੰਘ ਸਮਰਾ ਟੈਕਸਸ, ਕਮਲਜੀਤ ਸਿੰਘ ਸਟਾਕਟਨ, ਗੁਰਪਾਲ ਸਿੰਘ ਸੰਧੂ ਸਿਟਰੋਸਾਈਡ, ਮੇਜਰ ਸਿੰਘ ਸਿੱਧੂ ਬੇਕਰਸਫੀਲਡ, ਹਰਜੀਤ ਸਿੰਘ ਲੈਥਰੋਪ, ਐਂਟੀਲੋਪ ਟਰੱਕ ਸਟਾਪ ਬਰਨਸ ਵਾਇਓਮਿੰਗ, ਜ਼ੈਂਡਰ ਮਾਰਗੇਜ ਅਤੇ ਰੀਅਲ ਐਸਟੇਟ ਵਾਲੇ ਘਰ ਖਰੀਦਣ ਵੇਚਣ ਦੀਆਂ ਸੇਵਾਵਾਂ ਦੇ ਨਾਲ ਹੋਮ ਲੋਨਸ, ਕਮਰਸ਼ੀਅਲ ਲੋਨਸ, ਐਗਰੀਕਲਚਰ ਲੋਨਸ ਦੇ ਲਈ ਕਾਲ ਮੋਹਨ ਚੀਮਾ 559-905-2575। ਟੇਰਕੀਆਣਾ ਇਮੀਗ੍ਰੇਸ਼ਨ ਲਾ ਫਰਮ, ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਇਮੀਗ੍ਰੇਸ਼ਨ ਦੇ ਅਟਰਨੀ ਜੇ ਟੇਰਕੀਆਣਾ, ਕਾਲ 415-909-0503 4159090503। ਵੁਡਲੈਂਡ ਕੈਲੀਫੋਰਨੀਆ ਦੇ ਵਿੱਚ I-5 ਦੇ ਐਗਜ਼ਿਟ 538 ਦੇ ਉੱਤੇ ਵੀਡੀਓ ਸਰਵੇਲੈਂਸ ਸਿਕਿਉਰਿਟੀ ਵਾਲੀ ਟਰੱਕ ਪਾਰਕਿੰਗ ਅਵੇਲੇਬਲ ਆ। 597 ਨਾਰਥ ਈਸਟ ਸਟਰੀਟ ਵੁਡਲੈਂਡ, 916-396-9085। ਕੋਲੀਆ ਟਰੱਕ ਡਰਾਈਵਿੰਗ ਸਕੂਲ ਫਰੈਜ਼ਨੋ ਹਾਈਵੇ 99 180 ਦੇ ਕਾਰਨਰ ਦੇ ਉੱਤੇ। ਪੰਜਾਬ ਵਰਗੇ ਮਾਹੌਲ 'ਚ 53 ਫੁੱਟੇ ਟ੍ਰੇਲਰ 'ਤੇ ਟਰੱਕ ਚਲਾਉਣ ਦੀ ਸਿਖਲਾਈ ਦਿੰਦੇ ਹਨ। ਡਰਾਈਵ ਐਂਡ ਟ੍ਰੇਲਰਸ ਇਹਨਾਂ ਦੇ ਕੋਲ ਰੈਂਟ ਦੇ ਲਈ ਉਪਲਬਧ ਹਨ। ਮਕੈਨਿਕ ਦੀ ਭਾਲ ਹੈ ਇਹਨਾਂ ਨੂੰ ਸ਼ਾਪ ਦੇ ਲਈ। 2306 ਵੈਸਟ ਡੈਨ ਰੌਨਕਿਲੋ ਡਰਾਈਵ ਫਰੈਜ਼ਨੋ, 559-268-3737। ਅਤੇ ਜੇ ਵਧੀਆ ਡਿਸਕਾਊਂਟ ਵਾਲੇ ਫਿਊਲ ਕਾਰਡ ਦੀ ਭਾਲ ਦੇ ਵਿੱਚ ਹੋ ਤਾਂ ਕਾਲ ਕਰੋ ਟਰੱਕਿੰਗ ਮਲਟੀ ਸਰਵਿਸਿਜ਼ 408-272-2600 4082722600। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ। ਜੀ, ਅੱਜ ਦੀਆਂ ਖਬਰਾਂ ਵੱਲ ਆਈਏ ਤੇ ਕਹਿੰਦੇ ਵੀ ਵਾਈਟ ਹਾਊਸ ਵੱਲੋਂ ਹਜੇ ਤੱਕ ਕੋਈ ਪਲਾਨ ਨਹੀਂ ਹੈ ਵੀ ਕਾਬੁਲ ਤੋਂ ਬਾਹਰ ਜਿਹੜੇ ਅਮਰੀਕਨ ਹੈਗੇ ਆ ਉਹਨਾਂ ਨੂੰ ਬਾਹਰ ਕਿਸ ਤਰ੍ਹਾਂ ਕੱਢਿਆ ਜਾਊਗਾ। ਇੱਕ US ਸੈਨੇਟਰ ਟੌਮ ਕਾਟਨ ਜਿਹੜੇ ਆ ਉਹਨਾਂ ਨੇ ਹੌਟਲਾਈਨ ਸੈਟਅਪ ਕੀਤੀ ਆ। ਜਿਹੜੇ ਲੋਕ ਜਿਹੜੇ ਅਮਰੀਕਨਸ ਟਰੈਪਡ ਹੋ ਗਏ ਬਿਹਾਈਂਡ ਤਾਲੀਬਾਨ ਲਾਈਨਸ, ਇਹ ਮਿਲਟਰੀ ਟਾਈਮਜ਼ ਨੇ ਰਿਪੋਰਟ ਕੀਤਾ ਹੈਗਾ। ਉਹਨਾਂ ਨੇ ਇਹ ਕਿਹਾ ਆ ਵੀ 15,000 ਦੇ ਕਰੀਬ ਲੱਗਦਾ ਆ ਵੀ ਜਿਹੜੇ ਅਮਰੀਕਨਸ ਆ ਉਹ ਅਫਗਾਨਿਸਤਾਨ 'ਚ ਹਜੇ ਵੀ ਟਰੈਪਡ ਹੈਗੇ ਆ, ਕਿਉਂਕਿ ਤਾਲੀਬਾਨ ਨੇ ਲਗਭਗ ਸਾਰਾ ਕਾਬੁਲ ਕੰਟਰੋਲ ਕਰ ਲਿਆ ਅਤੇ ਜਿਹੜੀਆਂ ਏਅਰਪੋਰਟਸ ਨੂੰ ਰੋਡਸ ਵੀ ਜਾਂਦੀਆਂ ਹੈਗੀਆਂ ਆ ਉਹਨਾਂ ਦੇ ਉੱਤੇ ਕਹਿੰਦੇ ਕਾਫੀ ਕੁੱਟਮਾਰ ਵੀ ਕਰ ਰਹੇ ਆ ਅਤੇ ਕਾਫੀ ਜਿਹੜੀ ਆ ਉਹਨਾਂ ਦੀ ਚੈਕਿੰਗ ਵੀ ਕਰ ਰਹੇ ਹੈਗੇ ਆ। ਅਤੇ ਦੂਸਰੇ ਪਾਸੇ ਅਮਰੀਕਾ ਦੇ ਵਿੱਚ ਇਹ ਵੀ ਗੱਲ ਚੱਲ ਰਹੀ ਆ ਵੀ 1 ਲੱਖ ਅਫਗਾਨਿਸਤਾਨ ਦੇ ਲੋਕ ਜਿਹੜੇ ਆ ਅਮਰੀਕਨ ਫੋਰਸਿਸ ਦੇ ਨਾਲ ਕੰਮ ਕਰਦੇ ਸੀ, ਉਹਨਾਂ ਨੂੰ ਲਿਆਂਦਾ ਜਾਊਗਾ ਅਤੇ ਹੁਣ ਉਹਨਾਂ ਦੀ ਸੈਟਲਮੈਂਟ ਨੂੰ ਲੈ ਕੇ ਬਹੁਤ ਰੌਲਾ ਪੈ ਰਿਹਾ ਹੈਗਾ ਵੀ ਕਿੱਥੇ ਸੈਟਲ ਕੀਤਾ ਜਾਊਗਾ। ਸਭ ਤੋਂ ਪਹਿਲਾਂ 380 ਦੇ ਕਰੀਬ ਜਿਹੜੇ ਆ ਆਲਰੇਡੀ ਪਹੁੰਚ ਚੁੱਕੇ ਆ ਟੈਕਸਸ ਦੇ ਵਿੱਚ। ਸੈਕਰਾਮੈਂਟੋ ਦੇ ਵਿੱਚ ਵੀ ਗੱਲਬਾਤ ਹੋ ਰਹੀ ਆ ਵੀ ਕਾਫੀ ਵੱਡੀ ਗਿਣਤੀ ਦੇ ਵਿੱਚ ਜਿਹੜੇ ਅਫਗਾਨੀ ਆ ਉਹਨਾਂ ਨੂੰ ਸੈਕਰਾਮੈਂਟੋ ਦੇ ਵਿੱਚ ਪਹੁੰਚਾਇਆ ਜਾਊਗਾ। ਜੀ, ਉੱਧਰ ਜਿਹੜੇ ਰਾਸ਼ਟਰਪਤੀ ਬਾਈਡਨ ਨੇ ਇਹ ਕਲੇਮ ਜਿਹੜਾ ਉਹ ਕੀਤਾ ਸੀ, ਕਹਿੰਦੇ ਵੀ ਉਹਨਾਂ ਦਾ ਇਹ ਕਲੇਮ ਝੂਠਾ ਜਿਹੜਾ ਉਹ ਨਿਕਲਿਆ ਵੀ ਅਫਗਾਨਿਸਤਾਨ ਦੀ ਜਿਹੜੀ ਮਿਲਟਰੀ ਆ ਨਾਟੋ ਐਲਾਈਜ਼ ਦੇ ਨਾਲੋਂ ਵੀ ਜਿਹੜੀ ਉਹ ਵੱਡੀ ਆ। ਇਹਨਾਂ ਨੇ 3 ਲੱਖ ਲੋਕ ਜਿਹੜੇ ਕਹੇ ਸੀਗੇ ਆਪਣੇ ਬਿਆਨ ਦੇ ਵਿੱਚ ਵੀ 3 ਲੱਖ ਲੋਕਾਂ ਦੀ ਜਿਹੜੀ ਮਿਲਟਰੀ ਆ ਉੱਥੇ ਤਿਆਰ ਕੀਤੀ ਆ, ਪਰ ਕਹਿੰਦੇ ਵੀ ਹੁਣ ਜਿਹੜੇ ਆ ਇਸ ਦੇ ਵਿੱਚ ਫੈਕਟ ਚੈੱਕ ਕਰਨ ਤੋਂ ਬਾਅਦ ਦੇ ਵਿੱਚ ਇਹ ਪਤਾ ਲੱਗਦਾ ਆ ਵੀ ਐਕਟਿਵ ਫੋਰਸ ਜਿਹੜੀ 1,78,000 ਦੀ ਸੀ, ਚਾਹੇ ਉਹ 1,78,000 ਦੀ ਸੀ ਚਾਹੇ ਹੁਣ 3 ਲੱਖ ਦੀ ਸੀ, ਉਹ ਲੜੇ ਨਹੀਂ, ਉਹ ਹਥਿਆਰ ਸਿੱਟ ਗਏ। ਇੱਥੋਂ ਤੱਕ ਕਿ ਵੀ ਬਹੁਤ ਸਾਰੇ ਜਿਹੜੇ ਅਮਰੀਕੀ ਹਥਿਆਰ ਅਤੇ ਬਾਇਓਮੈਟ੍ਰਿਕ ਡਿਵਾਈਸਿਸ ਜਿਹੜੀਆਂ ਆ ਉਹ ਵੀ ਤਾਲੀਬਾਨ ਦੇ ਹੱਥੀਂ ਜਿਹੜੀਆਂ ਉਹ ਆ ਚੁੱਕੀਆਂ ਨੇ। ਸੋ ਇਹ ਬਾਇਓਮੈਟ੍ਰਿਕ ਕਲੈਕਸ਼ਨ ਅਤੇ ਆਈਡੈਂਟੀਫਿਕੇਸ਼ਨ ਡਿਵਾਈਸਿਸ ਜਿਹੜੀਆਂ ਆ ਇਹ ਤਾਲੀਬਾਨ ਨੇ ਓਫੈਂਸਿਵ ਦੇ ਦੌਰਾਨ ਉਹਨਾਂ ਨੂੰ ਆਪਣੇ ਜਿਹੜਾ ਆ ਹੱਥ ਦੇ ਵਿੱਚ
ਲੈ ਲਿਆ ਹੈਗਾ। ਹਾਈਡ ਕਰਕੇ ਡਿਵਾਈਸਿਸ ਆਖਿਆ ਜਾਂਦਾ, ਹੈਂਡ ਹੈਲਡ ਇੰਟਰ ਏਜੰਸੀ ਆਈਡੈਂਟੀਟੀ ਡਿਟੈਕਸ਼ਨ ਇਕਵਿਪਮੈਂਟ। ਇਸ ਦੇ ਨਾਲ ਕੋਈ ਡਾਟਾ ਉਹਨਾਂ ਦੇ ਕੋਲ ਗਿਆ ਆ ਜਾਂ ਨਹੀਂ ਗਿਆ, ਉਸ ਨੂੰ ਉਹਦੇ ਵਿੱਚੋਂ ਕੱਢ ਸਕਣਗੇ ਜਾਂ ਨਹੀਂ ਆ, ਉਹ ਇੱਕ ਕਾਫੀ ਵੱਡਾ ਜਿਹੜੇ ਸਵਾਲ ਆ ਉਹ ਰਹਿਣ ਵਾਲੇ ਆ। ਹਾਲ ਦੀ ਘੜੀ ਤਾਂ ਘੱਟਾ ਚੌਂ ਸਵੇਰੇ ਉੱਡ ਰਿਹਾ ਆ, ਜਦੋਂ ਡਸਟ ਥੋੜ੍ਹੀ ਕਹਿੰਦੇ ਆ ਸੈਟਲ ਹੋਊਗੀ, ਘੱਟਾ ਥੋੜ੍ਹਾ ਬੈਠੂਗਾ, ਫਿਰ ਪਤਾ ਲੱਗੂਗਾ ਵੀ ਇਹ ਕਿੰਨਾ ਕੁ ਵੱਡਾ ਇਹ ਖਾਮਿਆਜ਼ਾ ਜਿਹੜਾ ਆ ਉਹ ਭੁਗਤਣਾ ਪਿਆ ਹੈਗਾ ਆ। ਅਤੇ ਉੱਧਰ ਕਹਿੰਦੇ ਵੀ ਤਾਲੀਬਾਨ ਨੇ ਆਪਣੇ ਵੱਲੋਂ ਤਾਂ ਬੜੀਆਂ ਗੱਲਾਂ ਕੀਤੀਆਂ ਵੀ ਔਰਤਾਂ ਨੂੰ ਆਹ ਕਰ ਦਿਆਂਗੇ ਅਸੀਂ, ਸਾਰਾ ਉਹ ਵੀ ਕਰਨ ਦੇਵਾਂਗੇ। ਉੱਧਰ ਜਿਹੜੀ ਇੱਕ TV ਐਂਕਰ ਸੀ ਉਹਨੂੰ ਵੀ ਘਰੇ ਜਿਹੜਾ ਉਹ ਤੋਰ ਦਿੱਤਾ। ਇੱਥੋਂ ਤੱਕ ਵੀ ਕਈ ਔਰਤਾਂ ਤਾਂ ਆਲਰੇਡੀ ਇਹਨਾਂ ਦੇ ਖਿਲਾਫ ਪ੍ਰੋਟੈਸਟ ਵੀ ਜਿਹੜੀਆਂ ਉਹ ਕਰ ਰਹੀਆਂ ਨੇ। ਤਾਂ ਹੁਣ ਕਹਿੰਦੇ ਵੀ ਥਾਂ ਥਾਂ ਦੇ ਉੱਤੇ ਜਿਹੜੀ ਗੋਲੀਬਾਰੀ ਦੀ ਆਵਾਜ਼ ਜਿਹੜੀ ਉਹ ਸੁਣ ਰਹੀ ਹੈ। ਇੱਕ ਜਿਹੜੀ ਪੱਤਰਕਾਰ ਕਲੋਰੀਸਾ ਵਾਰਡ ਆ, ਉਸ ਨੇ ਬਾਰ-ਬਾਰ ਇਹ ਦੱਸਿਆ ਵੀ ਐਵਰੀ ਟਾਈਮ ਜਦੋਂ ਵੀ ਆ ਤੁਹਾਨੂੰ ਜਿਹੜੀਆਂ ਗਨ ਸ਼ਾਟਸ ਆ ਉਹ ਤਾਲੀਬਾਨੀਆਂ ਦੇ ਜਿਹੜੀਆਂ ਕੰਟਰੋਲਡ ਸਟਰੀਟਸ ਆ ਉੱਥੋਂ ਸੁਣਨ ਨੂੰ ਜਿਹੜੀਆਂ ਉਹ ਮਿਲ ਰਹੀਆਂ ਆ। ਇਹਨਾਂ ਨੇ ਇਹ ਕਿਹਾ ਸੀਗਾ ਵੀ ਅਸੀਂ ਮਾਫੀ ਜਿਹੜੀ ਅਮਨੈਸਟੀ ਜਿਹੜੀ ਉਹ ਸਾਰਿਆਂ ਨੂੰ ਦੇਣੀ ਹੈਗੀ ਆ, ਪਰ ਲੱਗਦਾ ਨਹੀਂ ਤਾਲੀਬਾਨ ਉਹ ਪੂਰੀਆਂ ਗੱਲਾਂ ਦੇ ਉੱਤੇ ਜਿਹੜਾ ਉਹ ਬੈਠੂਗਾ। ਤਾਂ ਹੀ ਆਪਾਂ ਦੱਸ ਰਹੇ ਹਾਂ ਵੀ ਕਹਿ ਰਹੇ ਹਾਂ, ਕਹਿਣ ਦੀਆਂ ਗੱਲਾਂ ਹੋਰ ਨੇ ਅਤੇ ਅਸਲ ਦੇ ਵਿੱਚ ਜਦੋਂ ਇਹ ਚੀਜ਼ਾਂ ਸਾਹਮਣੇ ਆਉਣੀਆਂ ਉਦੋਂ ਟੋਟਲੀ ਡਿਫਰੈਂਟ ਜਿਹੜਾ ਆ ਉਹ ਜਿਹੜਾ ਨਜ਼ਰੀਆ ਜਿਹੜਾ ਉਹ ਉੱਥੇ ਰਹਿਣ ਵਾਲਾ ਆ। ਉੱਧਰ ਭੱਜਿਆ ਅਫਗਾਨਿਸਤਾਨ ਦਾ ਪ੍ਰੈਜ਼ੀਡੈਂਟ ਕਹਿੰਦੇ UAE ਦੇ ਵਿੱਚੋਂ ਲੱਭਿਆ ਆ। ਜੀ ਬਿਲਕੁਲ, ਉਹ ਹੁਣ ਤੁਸੀਂ ਦੇਖੋ, ਚਲੋ ਉਹ ਤਾਂ ਛੱਡੋ, ਉਹ ਤਾਂ ਭੱਜ ਗਿਆ। ਇੰਨਾ ਜ਼ਿਆਦਾ ਧੋਖਾ ਹੋਇਆ ਆ, ਸੋ ਇੰਟੈਲੀਜੈਂਸ ਦਾ ਫੇਲਰ ਵੀ ਹੋਇਆ ਹੈਗਾ ਆ। ਨੋ ਮੈਟਰ ਜਿਹੜਾ ਮਰਜ਼ੀ ਐਡਮਿਨਿਸਟ੍ਰੇਸ਼ਨ ਹੋਵੇ। ਹੁਣ ਜਿਸ ਤਰ੍ਹਾਂ ਮੈਂ ਪਹਿਲਾਂ ਖਬਰ ਸਾਂਝੀ ਕੀਤੀ ਸੀ ਵੀ ਜਿਹੜੇ ਅਫਗਾਨੀ ਲੋਕ ਇਹ ਨਹੀਂ ਲੈ ਕੇ ਆਣੇ ਆ, ਉਹਦੀ ਸੈਟਲਮੈਂਟ ਨੂੰ ਲੈ ਕੇ ਬਹੁਤ ਰੌਲਾ ਪੈ ਰਿਹਾ ਵੀ ਹੁਣ ਤੁਹਾਨੂੰ ਕੀ ਪਤਾ ਉਹਦੇ ਵਿੱਚ ਵੀ ਰੀਅਲ ਬੰਦੇ ਉਹੀ ਆਊਗੇ ਜਿਹੜੇ ਅਮਰੀਕਾ ਦੇ ਸਪੋਰਟਰ ਸੀ ਜਾਂ ਤੁਹਾਡੇ ਜਿਹੜੇ ਦੁਸ਼ਮਣ ਸੀਗੇ। ਸਭ ਤੋਂ ਅਨਫੋਰਚੂਨੇਟ ਪਾਰਟ ਰਾਜਕਨਵੀਰ ਸਿੰਘ ਜੀ ਇਹ ਆ ਵੀ ਆਪਣੇ ਪੰਜਾਬੀ ਜਿਹੜੇ ਬਹੁਤ ਸਾਰੇ ਉਹ ਤਾਲੀਬਾਨ ਦੀਆਂ ਸਿਫਤਾਂ ਕਰ ਰਹੇ ਆ ਵੀ ਉਹਨਾਂ ਨੇ ਜੀ ਅਮਰੀਕਾ ਨੂੰ ਭਜਾਤਾ ਤੇ ਜਿਹੜੀ ਆ ਆਪਣਾ ਕੰਟਰੋਲ ਕਰ ਰਿਹਾ। ਉਹ ਇੱਥੇ ਭੁੱਲ ਗਏ ਵੀ 2 ਸਾਲ ਪਹਿਲਾਂ ਗੁਰਦੁਆਰਾ ਸਾਹਿਬ ਤੇ ਅਟੈਕ ਕਰਕੇ 20 ਦੇ ਕਰੀਬ ਸਿੱਖ ਮਾਰੇ ਗਏ ਸੀ। ਜਿਹੜੇ ਮੁਲਕ 'ਚ ਆਪਾਂ ਰਹਿੰਦੇ ਆ ਨਾ, ਉਹ ਗੁਰਦਾਸ ਮਾਨ ਉਹਦਾ ਬੁਰਾ ਨਹੀਂ ਸੋਚੀਦਾ। 9/11 ਦੇ ਵਿੱਚ ਜਿਹੜਾ ਅਟੈਕ ਹੋਇਆ ਸੀ, 3500 ਦੇ ਕਰੀਬ ਜਿਹੜੇ ਲੋਕ ਮਾਰੇ ਗਏ ਸੀ, ਉਹ ਅਟੈਕ ਅਫਗਾਨਿਸਤਾਨ ਦੀ ਧਰਤੀ ਦੇ ਉੱਤੇ ਪਲਾਨ ਕੀਤਾ ਗਿਆ ਸੀ ਬਿਨ ਲਾਦਨ ਵੱਲੋਂ। ਸੋ ਸਾਨੂੰ ਨਾ ਇਹ ਬੜੇ ਧਿਆਨ ਦੇ ਨਾਲ ਜਿਹੜੀਆਂ ਫੇਸਬੁੱਕ 'ਤੇ ਪੋਸਟ ਆ, YouTube 'ਤੇ ਜਾਂ ਹੋਰ ਪਾਉਣੀਆਂ ਚਾਹੀਦੀਆਂ। ਮੁੜ ਕੇ ਫਿਰ ਤੁਸੀਂ ਜਿਹੜੇ ਵੀਜ਼ਾ ਲੈਣਾ ਆ ਫਿਰ ਦੇਖਦੇ ਆ ਵੀ ਇਹ ਕੀ ਹੋਇਆ, ਕਿਉਂਕਿ ਅੱਜ ਕੱਲ੍ਹ ਉਹ ਸਾਰਾ ਕੁਛ ਚੈੱਕ ਕਰਦੇ ਆ ਜਦੋਂ ਤੁਹਾਨੂੰ ਵੀਜ਼ਾ ਦਿੰਦੇ ਵੀ ਤੁਹਾਡੀਆਂ ਫੇਸਬੁੱਕ ਦੇ ਉੱਤੇ ਪੋਸਟ ਕਿੱਦਾਂ ਦੀਆਂ ਹੈਗੀਆਂ ਆ। ਅਤੇ ਜਿਹੜਾ ਹੁਣ ਉੱਥੇ ਦਾ ਪ੍ਰੋਜੈਕਟ ਕੀਤਾ ਜਾ ਰਿਹਾ ਬਰਦਾਰੀ, ਅਫਗਾਨਿਸਤਾਨ ਦਾ ਪ੍ਰੈਜ਼ੀਡੈਂਟ ਹੋਊਗਾ ਤਾਲੀਬਾਨ ਵੱਲੋਂ, ਉਹ ਕਹਿੰਦੇ ਵੀ ਬਿਨ ਲਾਦਨ ਦਾ ਰਿਸ਼ਤੇਦਾਰ ਆ। ਸੋ ਇਹ ਹੁਣ ਕਿੰਨਾ ਕੁ ਸੱਚ ਆ ਇਹਦੇ ਵਿੱਚ ਪਤਾ ਨਹੀਂ, ਪਰ ਉਹ ਕਹਿੰਦੇ ਵੀ ਉਹਦਾ ਸਾਲਾ ਲੱਗਦਾ ਆ ਉਹ। ਸੋ ਇਹ ਬਹੁਤ ਜਿਹੜਾ ਹਜੇ ਕਾਫੀ ਭੰਬਲ ਭੂਸਾ ਆ, ਪਰ ਈਵਨ ਡੈਮੋਕਰੇਟਸ ਵੀ ਤੇ ਰਿਪਬਲਿਕਨ ਵੀ ਦੋਨੋਂ ਕਹਿ ਰਹੇ ਆ ਵੀ ਇੰਟੈਲੀਜੈਂਸ ਦਾ ਜਿਹੜਾ ਫੇਲਿਅਰ ਹੋਇਆ। ਠੀਕ ਆ, ਆਪਾਂ ਛੱਡ ਕੇ ਤਾਂ ਆਉਣਾ ਸੀ, ਪਰ ਜਿਹੜੀ ਫੋਰਸਿਸ ਨੂੰ ਇੰਨੇ ਬਿਲੀਅਨਸ ਆਫ ਡਾਲਰ 20 ਸਾਲਾਂ ਤੋਂ ਖਿਲਾਉਂਦੇ ਰਹੇ, ਟ੍ਰੇਨ ਕਰਦੇ ਰਹੇ, ਉਹ ਟੋਟਲੀ ਜਿੱਦਾਂ ਹਥਿਆਰ ਸਿੱਟ ਗਏ ਜੀ, ਲਾਈਕ ਪੂਰੀ ਤਰ੍ਹਾਂ ਹਥਿਆਰ ਸਿੱਟ ਗਏ, ਉਹ ਲੜੇ ਨਹੀਂ। ਸੋ ਬਹੁਤ ਕਨਫਲਿਕਟਡ ਨੇ। ਕਈ ਵੈਟਰਨਸ ਜਿਹੜੇ ਆ ਉਹ ਕਹਿ ਰਹੇ ਆ ਵੀ ਯਾਰ ਅਸੀਂ ਲੱਤਾਂ ਬਾਹਾਂ ਜਿਹੜੀਆਂ ਆ ਉਹ ਕੇਸ ਕੰਮ ਦੇ ਲਈ ਜਿਹੜੀਆਂ ਉਹ ਗਵਾ ਦਿੱਤੀਆਂ, ਜਾਨਾਂ ਕੇਸ ਕੰਮ ਨੂੰ ਜਿਹੜੀਆਂ ਉਹ ਅਸੀਂ ਜਿਹੜੀਆਂ ਉਹ ਦੇ ਦਿੱਤੀਆਂ। ਅਤੇ ਕਈਆਂ ਦਾ ਇਹ ਵੀ ਸੋਚਣਾ ਵੀ ਚਲੋ ਸ਼ੁਕਰ ਆ ਅਕਲ ਆਈ, ਉੱਥੋਂ ਵਾਪਸ ਜਿਹੜਾ ਉਹ ਆਪਾਂ ਆ ਗਏ ਹਾਂ। ਜਿਹੜਾ ਪ੍ਰੈਜ਼ੀਡੈਂਟ ਬਾਈਡਨ ਆ ਉਹਨਾਂ ਨੇ ਕਿਹਾ ਵੀ ਕੱਲ੍ਹ ਪਰਸੋਂ ਜਿਹੜਾ ਉਹਨਾਂ ਨੇ ਬਿਆਨ ਦਿੱਤਾ ਸੀਗਾ ਕੈਂਪ ਡੇਵਿਡ ਤੋਂ ਵਾਪਸ ਆ ਕੇ ਵੀ ਮੈਂ ਆਪਣੇ ਜਿਹੜੇ ਡਿਸੀਜਨ ਦੇ ਉੱਤੇ ਟੋਟਲੀ ਜਿਹੜਾ ਉਹ ਸਟੈਂਡ ਕਰਦਾ ਹਾਂ, ਸਕੇਅਰਲੀ ਬਿਹਾਈਂਡ ਦੈਟ ਡਿਸੀਜਨ, ਵੀ ਵਾਪਸ ਤਾਂ ਆਪਾਂ ਉੱਥੋਂ ਜਿਹੜਾ ਉਹ ਆਉਣਾ ਹੀ ਸੀਗਾ। ਸੋ ਲੈਟਸ ਸੀ ਆਉਣ ਵਾਲੇ ਸਮੇਂ ਦੇ ਵਿੱਚ ਕੀ ਆ। ਜਿਹੜਾ ਉੱਥੇ ਦਾ ਵਾਈਸ ਪ੍ਰੈਜ਼ੀਡੈਂਟ ਆ ਹਰਜੋਤ ਸਿੰਘ ਜੀ, ਉਹਨੇ ਆਪਣੇ ਆਪ ਨੂੰ ਕੇਅਰ ਟੇਕਰ ਪ੍ਰੈਜ਼ੀਡੈਂਟ ਜਿਹੜਾ ਉਹ ਘੋਸ਼ਿਤ ਕਰ ਦਿੱਤਾ ਆ। ਸੋ ਉੱਧਰ ਜਿਹੜਾ ਨਦਰਨ ਅਲਾਇੰਸ ਵਾਲੇ ਪਾਸੇ ਕਹਿੰਦੇ ਆ ਵੀ ਉਹ ਲੋਕਾਂ ਦੇ ਨਾਲ ਮਿਲ ਕੇ ਉੱਥੇ ਤਾਲੀਬਾਨ ਦਾ ਕਬਜ਼ਾ ਨਹੀਂ ਆ। ਸੋ ਉੱਥੇ ਤਾਲੀਬਾਨ ਜਿਹੜਾ ਉਹ ਨਹੀਂ ਹੈਗਾ। ਸੋ ਇਹ ਇੱਕ ਕਾਫੀ ਵੱਡਾ ਜਿਹੜਾ ਇਸ ਟਾਈਮ ਮਸਲਾ ਜਿਹੜਾ ਆ, ਕਿਉਂਕਿ ਅਜੇ ਬਿਲਕੁਲ ਤੱਤ ਫੜੱਤੇ ਇਸ ਟਾਈਮ ਸਾਰਾ ਕੁਛ ਚੱਲ ਰਿਹਾ। ਹਰ ਇੱਕ ਜਣਾ ਆਪੋ ਆਪਣੀਆਂ ਕਿਆਸਰਾਈਆਂ ਜਿਹੜਾ ਉਹ ਲਾ ਰਿਹਾ। ਅੰਦਰ ਖਾਤੇ ਕੀ ਕੁਛ ਚੱਲ ਰਿਹਾ ਆ ਇਹ ਹੁਣ ਥੋੜ੍ਹੇ ਜਿਹੇ ਸਮੇਂ ਤੋਂ ਬਾਅਦ ਦੇ ਵਿੱਚ ਪਤਾ ਲੱਗੂਗਾ। ਅਤੇ ਜਿੱਦਾਂ ਆਪਾਂ ਪਹਿਲੋਂ ਕਿਹਾ ਵੀ ਇੰਟੈਲੀਜੈਂਸ ਫੇਲੀਅਰ ਕਰਕੇ ਇਹਨਾਂ ਨੂੰ ਵੀ ਜਿਹੜਾ ਕੁਛ ਬਹੁਤਾ ਪਤਾ ਨਹੀਂ ਲੱਗ ਰਿਹਾ। ਸਮਝੌਤਾ ਤਾਂ ਦੇਖੋ ਤਾਲੀਬਾਨ ਦੇ ਨਾਲ ਅਮਰੀਕਾ ਨੇ ਕੀਤਾ ਹੀ ਸੀਗਾ।
ਜਿਹੜਾ ਇਹਨਾਂ ਦੇ ਲੜਾਕੇ ਵੀ ਜਿਹੜੇ ਉਹ ਛੱਡੇ ਸੀਗੇ ਅਤੇ ਉਹ ਸਾਰਾ ਕੁਛ ਜਿਹੜਾ ਉਹ ਹੋਇਆ ਸੀਗਾ। ਪਰ ਇਹਨਾਂ ਨੂੰ ਇਹ ਨਹੀਂ ਸੀਗਾ ਕਿ ਆਸਰਾ ਹੀ ਵੀ ਇਹ ਪੱਤਿਆਂ ਵਾਂਗੂ ਜਿਹੜੇ ਆ ਤਾਸ਼ ਦੇ ਪੱਤਿਆਂ ਵਾਂਗੂ ਹੀ ਜਿਹੜਾ ਟੋਟਲੀ ਜਿਹੜਾ ਉਹ ਗਿਰ ਜਾਣਗੇ। ਅੱਜ ਨਾਟੋ ਦੇ ਜਿਹੜੇ ਕਮਾਂਡਰ ਆ ਉਹਨਾਂ ਨੇ ਵੀ, ਅਮਰੀਕਾ ਵਾਲਿਆਂ ਨੇ ਵੀ, ਹੋਰ ਕਈਆਂ ਨੇ ਜਿਹੜਾ ਆ ਇਹੀ ਸੁਰ ਇਸ ਟਾਈਮ ਅਪਣਾ ਰਹੇ ਆ ਵੀ ਇਸ ਪੂਰੇ ਕਾਸੇ ਦੇ ਵਿੱਚ ਅਫਗਾਨਿਸਤਾਨ ਦੀ ਜਿਹੜੀ ਸਰਕਾਰ ਆ ਉਸ ਦਾ ਸਭ ਤੋਂ ਵੱਡਾ ਜਿਹੜਾ ਉਹ ਦੋਸ਼ ਆ ਵੀ ਉਹ ਥੋੜ੍ਹਾ ਚਿਰ ਵੀ ਜਿਹੜਾ ਆ ਉਹ ਟਿਕ ਨਹੀਂ ਸਕੇ। ਉਹ ਕਾਹਦਾ ਰਾਸ਼ਟਰਪਤੀ ਦੇਖੋ ਜੀ ਇਹਨਾਂ ਦਾ ਜਿਹੜਾ ਉਹ ਬਣਾਇਆ ਹੋਇਆ ਆ, ਜਿਹੜਾ ਮਾੜਾ ਜਿਹਾ ਔਕੜ ਆਈ ਆ ਅਤੇ ਲੈ ਕੇ ਕਹਿੰਦੇ ਪੈਸੇ ਤਾਂ ਉੱਥੋਂ ਜਿਹੜਾ ਆ ਉਹ ਮਨੀ ਲੈ ਕੇ ਜਿਹੜਾ ਉਹ ਫਰਾਰ ਹੀ ਹੋ ਗਿਆ ਗਵਾਂਢੀ ਮੁਲਕ ਤਜਾਕਿਸਤਾਨ ਸੀਗਾ ਅਤੇ ਬਾਅਦ ਦੇ ਵਿੱਚ ਨਿਕਲਿਆ ਜਾ ਕੇ ਜਿਹੜਾ ਉਹ UAE ਦੇ ਵਿੱਚ ਆ। UAE ਵਾਲੇ ਕਹਿੰਦੇ ਵੀ ਹਾਂ ਹਿਊਮੈਨੀਟੇਰੀਅਨ ਬੇਸਿਸ ਦੇ ਉੱਤੇ ਆਪਾਂ ਇਸ ਨੂੰ ਇੱਥੇ ਆਉਣ ਤਾਂ ਜਿਹੜਾ ਉਹ ਦੇਵਾਂਗੇ ਅਤੇ ਇਹਦਾ ਬਿਆਨ ਇਹ ਆਇਆ ਆ, ਕਹਿੰਦਾ ਵੀ ਮੈਂ ਇਸ ਲਈ ਉੱਥੋਂ ਚਲਾ ਗਿਆ ਵੀ ਮੈਂ ਨਹੀਂ ਚਾਹੁੰਦਾ ਸੀਗਾ ਵੀ ਉੱਥੇ ਜਿਹੜਾ ਖੂਨ ਖਰਾਬਾ ਜਿਹੜਾ ਉਹ ਹੋਵੇ। ਦੇਖੋ ਇਹ ਹੁਣ ਕੀ ਕੁਛ ਜਿਹੜਾ ਉਹ ਨਿਕਲਦਾ ਆ, ਕਿੱਦਾਂ ਦੇ ਲੋਕਾਂ ਦੀ ਇਹਨਾਂ ਨੇ ਸਪੋਰਟ ਕੀਤੀ ਅਤੇ ਕੀ ਜਿਹੜਾ ਅਖੀਰ ਦੇ ਵਿੱਚ ਉਹ ਨਿਕਲਿਆ ਆ। ਕਿਉਂਕਿ ਉੱਥੇ ਦੀ ਅਨਸਟੇਬਿਲਟੀ ਉਹ ਅਮਰੀਕਾ ਦੀਆਂ ਅੱਖਾਂ ਦੇ ਵਿੱਚ ਹਮੇਸ਼ਾ ਜਿਹੜੀ ਉਹ ਰੜਕਦੀ ਰਹਿਣੀ ਆ। ਇਹ ਖਤਰਾ, ਇਹ ਡਰ ਹਮੇਸ਼ਾ ਰਹਿਣਾ ਆ ਵੀ ਉੱਥੋਂ ਮੁੜ ਦੁਬਾਰਾ ਕੋਈ ਜਿਹੜਾ ਹਮਲਾ ਆ ਉਹ ਅਮਰੀਕਾ ਦੀ ਧਰਤੀ ਜਾਂ ਅਮਰੀਕਾ ਦੇ ਲੋਕਾਂ ਦੇ ਉੱਤੇ ਕਰਨ ਦੀਆਂ ਜਿਹੜੀਆਂ ਤਿਆਰੀਆਂ ਆ ਉਹ ਨਾ ਉੱਥੇ ਹੋਈ ਜਾਣ। ਜੀ, ਜਿਸ ਤਰ੍ਹਾਂ ਮੈਂ ਦੱਸਿਆ ਸੀ ਭਈ US ਦੇ ਵਿੱਚ ਪੋਲੀਟੀਕਲ ਫਾਈਟ ਆਲਰੇਡੀ ਸ਼ੁਰੂ ਹੋ ਗਈ ਆ। ਜਿਹੜੇ ਅਫਗਾਨਿਸਤਾਨ ਤੋਂ ਰਿਫਿਊਜੀ ਆਣੇ ਆ ਵੀ ਉਹਨਾਂ ਨੂੰ ਕਿਸ ਤਰ੍ਹਾਂ ਐਕਸੈਪਟ ਕਰਨਾ ਆ, ਕੀ ਉਹਨਾਂ ਨੂੰ ਦੇਣਾ ਆ। ਪ੍ਰੈਜ਼ੀਡੈਂਟ ਜੋ ਬਾਈਡਨ ਹੋਣਾ ਨੇ $500 ਮਿਲੀਅਨ ਜਿਹੜਾ ਆ ਉਹ ਜਿਹੜੇ ਸੈਕਟਰੀ ਬਲਿੰਕਨ ਆ ਉਹਨਾਂ ਨੂੰ ਇਹ ਕਿਹਾ ਆ ਵੀ ਇਹ ਅਨਐਕਸਪੈਕਟਡ ਅਰਜੈਂਟ ਰਿਫਿਊਜੀ ਅਤੇ ਮਾਈਗ੍ਰੇਸ਼ਨ ਨੀਡਸ ਆਫ ਰਿਫਿਊਜੀਜ਼ ਦੇ ਲਈ ਰੱਖਿਆ ਜਾਵੇ। ਅਤੇ US ਦੇ ਏਅਰਪਲੇਨ ਜਿਹੜੇ ਆਲਰੇਡੀ ਉਹਨਾਂ ਨੇ ਉੱਥੋਂ ਬੰਦੇ ਲਿਆਉਣੇ ਸ਼ੁਰੂ ਕਰ ਦਿੱਤੇ ਆ। 46 ਸੈਨੇਟਰਸ ਦਾ ਗਰੁੱਪ, ਜਿਹਦੇ ਵਿੱਚੋਂ 43 ਡੈਮੋਕ੍ਰੇਟ ਆ, 3 ਰਿਪਬਲਿਕਨ ਆ, ਉਹਨਾਂ ਨੇ ਇਹ ਕਿਹਾ ਵੀ ਇੱਕ ਹਿਊਮਨਟੇਰੀਅਨ ਪੈਰੋਲ ਕੈਟਾਗਰੀ ਰੱਖੀ ਜਾਵੇ ਇਮੀਗ੍ਰੇਸ਼ਨ ਪਰਪਸ ਦੇ ਲਈ। ਆਪਾਂ ਦੇਖਿਆ ਆ ਵੀ ਇਹ ਐਮਰਜੈਂਸੀ ਵੱਖ-ਵੱਖ ਤਰ੍ਹਾਂ ਰੱਖ ਲੈਂਦੇ ਆ। ਜਦੋਂ ਪੇਰੂ ਦੇ ਵਿੱਚ ਵੀ ਭੁਚਾਲ ਆਇਆ ਸੀ, ਹੇਤੀ ਦੇ ਵਿੱਚ ਵੀ। ਸੋ ਜਿਹੜੇ ਰਿਪਰੈਜ਼ੈਂਟੇਟਿਵ ਪ੍ਰਾਮਲਾ ਜੈਪਾਲ ਹੈਗੇ ਵਾਸ਼ਿੰਗਟਨ ਤੋਂ, ਉਹ ਲੀਡਰ ਵੀ ਆ ਹਾਊਸ ਪ੍ਰੋਗਰੈਸਿਵ ਕਾਕਸ ਦੀ, ਉਹ ਕਹਿੰਦੀ ਆ ਵੀ ਵੱਧ ਤੋਂ ਵੱਧ ਜਿਹੜੇ ਵੀਜ਼ੇ ਆ ਉਹ ਜਿਹੜੇ ਅਫਗਾਨ ਰਿਫਿਊਜੀਜ਼ ਆ ਉਹਨਾਂ ਨੂੰ ਦੇਣੇ ਚਾਹੀਦੇ ਆ। ਹੁਣ 5 ਦੇ ਕਰੀਬ USA ਦੇ ਵਿੱਚ ਜਿਹੜੇ ਕਾਂਗਰਸਮੈਨ ਜਾਂ ਕਾਂਗਰਸ ਵੂਮਨ ਹੈਗੀਆਂ ਆ ਉਹ ਇੰਡੀਅਨ ਮੂਲ ਦੇ ਨਾਲ ਸੰਬੰਧਿਤ ਹੈਗੀਆਂ। ਵਾਈਸ ਪ੍ਰੈਜ਼ੀਡੈਂਟ ਵੀ ਆਪਣੇ ਆਪ ਨੂੰ ਕਦੇ ਤਾਂ ਉਹ ਕਹਿ ਦਿੰਦੇ ਆ ਵੀ ਮੈਂ ਇੰਡੀਅਨ ਮੂਲ ਦੀ ਹਾਂ, ਕਦੇ ਕਹਿ ਦਿੰਦੇ ਮੈਂ ਕਾਲੇ ਮੂਲ ਦੀ ਹਾਂ। ਸੋ ਇੱਕ ਵਾਰੀ ਫੇਰ ਜਿੰਨੇ ਵੀ ਸਾਡੇ ਸਰੋਤੇ ਸੁਣ ਰਹੇ ਆ, ਜਿੰਨੇ ਵੀ ਆਪਣੇ ਭਰਾ ਹਿੰਦੂ ਸਿੱਖ ਹੈਗੇ ਆ ਜਿਹੜੇ ਉੱਥੇ 300 ਦੇ ਕਰੀਬ ਬਹੁਤ ਡਰੇ ਹੋਏ ਆ, ਉਹ ਗੱਲ ਜੁਦੀ ਆ ਵੀ ਕਦੇ ਕਹਿ ਦਿੰਦੇ ਸਾਡਾ ਨਿਸ਼ਾਨ ਸਾਹਿਬ ਚਾੜ੍ਹਤਾ ਲਾਤਾ, ਪਰ ਡਰ ਵਾਲਾ ਮਾਹੌਲ ਬਹੁਤ ਆ। ਸੋ ਉਹਨਾਂ ਦੀ ਗੱਲ ਦੇ ਲਈ ਵੀ ਜਿਹੜਾ ਵੀ ਈਮੇਲ ਕਰ ਸਕਦਾ, ਬੱਚਿਆਂ ਨੂੰ ਕਹੋ ਆਪਣੇ ਆਪਣੇ ਸੈਨੇਟਰ ਕਾਂਗਰਸਮੈਨ ਨੂੰ ਈਮੇਲ ਕਰੋ ਵੀ ਮਿਨੋਰਟੀ ਆ, ਸਿਰਫ 300 ਜਾਣੇ ਹੀ ਆ। ਅਮਰੀਕਾ ਇੱਕ ਇੱਦਾਂ ਦਾ ਮੁਲਕ ਆ, ਉਹ ਜੇ ਤੁਸੀਂ ਆਪੋਜ਼ਿਟ ਪੋਲੀਟੀਕਲ ਪਾਰਟੀ ਨੂੰ ਵੀ ਬਿਲੋਂਗ ਕਰਦੇ ਆ ਵੀ ਜੀ ਸਾਡੇ ਤੇ ਧੱਕਾ ਹੁੰਦਾ, ਮੈਂ ਤਾਂ ਜੀ ਕਾਂਗਰਸ ਦਾ ਸਪੋਰਟਰ ਸੀ, BJP ਵਾਲੇ ਕਰਦੇ, ਤਾਂ ਵੀ ਇਹ ਪੋਲੀਟੀਕਲ ਅਸਾਈਲਮ ਦਿੰਦੇ ਆ। ਸੋ ਉੱਥੇ ਤਾਂ ਸ਼ਰੇਆਮ ਤੁਹਾਨੂੰ ਪਤਾ ਵੀ 2 ਸਾਲ ਪਹਿਲਾਂ ਗੁਰਦੁਆਰਾ ਸਾਹਿਬ ਦੇ ਵਿੱਚ ਗੋਲੀਆਂ ਮਾਰ ਕੇ ਜਿਹੜੇ 20 ਆਪਣੇ ਸਿੱਖਾਂ ਨੂੰ ਸ਼ਹੀਦ ਕਰਤਾ ਸੀ। ਸੋ ਇਹ ਜ਼ਰੂਰ ਇੱਕ ਵਾਰੀ ਫੇਰ ਆਪਾਂ ਪੰਜਾਬੀ ਰੇਡੀਓ USA ਵੱਲੋਂ ਬੇਨਤੀ ਕਰਦੇ ਹਾਂ, 5 ਮਿੰਟ ਕੱਢ ਕੇ ਜਿਹੜਾ ਤੁਹਾਡੇ ਏਰੀਏ ਦਾ ਕਾਂਗਰਸਮੈਨ ਆ, ਸੈਨੇਟਰ ਆ, ਉਹਨੂੰ ਈਮੇਲ ਜ਼ਰੂਰ ਕਰੋ ਕਿ ਜਿਹੜੇ 300 ਦੇ ਕਰੀਬ ਸਾਡੇ ਹਿੰਦੂ ਤੇ ਸਿੱਖ ਭਰਾ ਫਸੇ ਹੋਏ ਆ ਉਹਨਾਂ ਨੂੰ ਵੀ ਅਮਰੀਕਾ ਨਾਲ ਲੈ ਕੇ ਆਓ ਜੇ ਤੁਸੀਂ ਬਾਕੀਆਂ ਨੂੰ ਲੈ ਕੇ ਆ ਰਹੇ ਆ। ਜੀ, ਹੁਣ ਦੇਖੋ ਕੀ ਜਿਹੜਾ ਇਸ ਮਾਮਲੇ ਦੇ ਵਿੱਚ ਜਿਹੜਾ ਉਹ ਬਣਦਾ। ਲੇਟੈਸਟ ਇੱਕ ਹਰਜੋਤ ਸਿੰਘ ਜੀ ਬ੍ਰੇਕਿੰਗ ਨਿਊਜ਼ ਆ ਰਹੀ ਹੈ। ਸੁਮੇਧ ਸੈਣੀ ਜਿਹੜਾ ਆ ਬੁੱਚੜ ਪੁਲਿਸ ਅਫਸਰ ਸੀ, ਉਸ ਨੂੰ ਗ੍ਰਿਫਤਾਰ ਕੀਤਾ ਹੈ ਵਿਜੀਲੈਂਸ ਨੇ ਹੁਣੇ ਕੁਛ ਮਿੰਟ ਪਹਿਲਾਂ ਦੀ ਜਿਹੜੀ ਇਹ ਖਬਰ ਆ ਰਹੀ ਆ। ਸਾਬਕਾ ਇਹ DGP ਜਿਹੜਾ ਉਹ ਰਿਹਾ ਆ ਅਤੇ ਕਰਪਸ਼ਨ ਦੇ ਮਾਮਲੇ ਦੇ ਵਿੱਚ ਇੱਕ ਕੇਸ ਦੇ ਵਿੱਚ ਵਿਜੀਲੈਂਸ ਦੇ ਅਧਿਕਾਰੀਆਂ ਨੇ ਸੈਣੀ ਦੇ ਘਰੇ ਜਾ ਕੇ ਇਸ ਨੂੰ ਜਿਹੜਾ ਕਹਿੰਦੇ ਤਕਰੀਬਨ 8 ਵਜੇ ਤੋਂ ਬਾਅਦ ਦੇ ਵਿੱਚ ਜਿਹੜਾ ਉਹ ਗ੍ਰਿਫਤਾਰ ਕਰ ਲਿਆ ਹੈਗਾ ਆ। ਸੋ ਹੁਣ ਜਿਹੜਾ ਵੀ ਉੱਥੇ ਪ੍ਰੋਸੈਸ ਹੋਊਗਾ, ਲੀਗਲ ਪ੍ਰੋਸੈਸ ਹੋਊਗਾ, ਉਹ ਉਸ ਨੂੰ ਜਿਹੜਾ ਆ ਉਹ ਉੱਥੇ ਚਲਾਇਆ ਜਾਊਗਾ। ਇੱਕ FIR ਜਿਹੜੀ ਹੋਰ ਵੀ ਜਿਹੜੀ ਦਰਜ ਹੋਈ ਸੀ ਅਤੇ ਉਸ ਮਾਮਲੇ ਦੇ ਵਿੱਚ ਅਤੇ ਕਰਪਸ਼ਨ ਦੇ ਮਾਮਲੇ ਦੇ ਵਿੱਚ ਸੁਮੇਧ ਸੈਣੀ ਬੁੱਚੜ ਪੁਲਿਸ ਜਿਹੜਾ ਪੰਜਾਬ ਪੁਲਿਸ ਦਾ ਇਹ ਜਿਹੜਾ ਅਧਿਕਾਰੀ ਰਿਹਾ ਆ, ਇਸ ਨੂੰ ਜਿਹੜਾ ਅੱਜ ਵਿਜੀਲੈਂਸ ਨੇ ਗ੍ਰਿਫਤਾਰ
ਕੀਤਾ ਹੈਗਾ ਆ। ਜੀ ਇਹ ਹੁਣੇ ਅਗਲੀ ਖਬਰ ਆ ਖਬਰ ਰਹੀ ਹੈ ਜੀ। ਵੱਲ ਚਲੀ ਗਿਆ। ਬਿਲਕੁਲ ਇਹ ਤਾਂ ਹੁਣ ਪਤਾ ਉੱਥੇ ਦਾ ਸਿਸਟਮ ਜਿਹੜਾ ਜਸਟਿਸ ਕਲੈਪਸ ਹੈਗਾ, ਕਿੰਨੀ ਵਾਰੀ ਗ੍ਰਿਫਤਾਰ ਕੀਤਾ, ਕਿੰਨੀ ਵਾਰੀ ਫਿਰ ਛੱਡ ਦਿੰਦੇ ਹੈਗੇ ਆ। ਇੱਦਾਂ ਦਾ ਇੱਕ ਬੁੱਚੜ ਨੂੰ ਫੜਦੇ ਆ, ਦੂਜਾ ਬੁੱਚੜ ਜਿਹੜਾ ਮੁਸਤਫਾ ਵਰਗਾ ਤਿਆਰ ਹੋ ਜਾਂਦਾ। ਉੱਥੇ ਤਾਂ ਰੱਬ ਰੱਖਾ ਹੀ ਆ। ਤੇ ਅਗਲੀ ਖਬਰ ਵੱਲ ਚਲੀਏ ਰਾਜਕਨਵੀਰ ਸਿੰਘ ਜੀ। ਟੈਕਸਸ ਦੇ ਜਿਹੜੇ ਸਕੂਲ ਆ ਉਹਨਾਂ ਨੇ ਮਾਸਕ ਨੂੰ ਜਿਹੜਾ ਆ ਡਰੈਸ ਕੋਡ ਦੇ ਵਿੱਚ ਇਨਕਲੂਡ ਕਰ ਦਿੱਤਾ ਹੈਗਾ, ਕਿਉਂਕਿ ਗਵਰਨਰ ਨੇ ਬੈਨ ਕੀਤਾ ਸੀ ਮਾਸਕ ਨਹੀਂ ਪਾ ਸਕਦੇ, ਵੀ ਮਾਸਕ ਪਾਉਣ ਦੇ ਲਈ ਤੁਸੀਂ ਧੱਕਾ ਨਹੀਂ ਕਰ ਸਕਦੇ ਜਾਂ ਉਹਨਾਂ ਨੂੰ ਕੰਪਲਸਰੀ ਨਹੀਂ ਕਰ ਸਕਦੇ। ਪਰ ਇਹਨੂੰ ਦੇਖਦੇ ਹੋਏ ਜਿਹੜੇ ਟੈਕਸਸ ਦੇ ਸਕੂਲ ਬੋਰਡ ਆ ਉਹਨਾਂ ਨੇ ਇਹ ਕਹਿ ਦਿੱਤਾ ਵੀ ਬੱਚਿਆਂ ਨੂੰ ਜਿਹੜਾ ਮਾਸਕ ਆ ਉਹ ਉਹਨਾਂ ਦੀ ਡਰੈਸ ਕੋਡ ਦਾ ਹੀ ਹਿੱਸਾ ਹੋਊਗਾ। ਜੀ ਸੋ ਉਹਨਾਂ ਨੇ ਵਰਕ ਅਰਾਊਂਡ ਇੱਕ ਹਿਸਾਬ ਦੇ ਨਾਲ ਉਹ ਲੱਭ ਲਿਆ ਹੈਗਾ। 20 ਸਤੰਬਰ ਤੋਂ ਅਮਰੀਕੀਆਂ ਨੂੰ ਤੀਜਾ ਟੀਕਾ ਬੂਸਟਰ ਸ਼ਾਟ ਜਿਹੜਾ ਲਗਵਾਉਣ ਦੀ ਜਿਹੜੀ ਆ ਕਹਿੰਦੇ ਵੀ ਆਪਸ਼ਨ ਆ ਉਹ ਮਿਲੇਗੀ। ਉਹ ਉਹਨਾਂ ਦੇ ਕੋਲ ਚੋਇਸ ਜਿਹੜੀ ਉਹ ਰਹੇਗੀ। ਕੋਵਿਡ-19 ਵੈਕਸੀਨ ਬੂਸਟਰ ਸ਼ਾਟਸ ਜਿਹੜੇ ਆ 20 ਸਤੰਬਰ ਤੋਂ ਬਾਅਦ ਦੇ ਵਿੱਚ ਅਮਰੀਕਨਸ ਦੇ ਲਈ ਉਪਲਬਧ ਹੋਣਗੇ, ਜਿਨ੍ਹਾਂ ਨੇ ਆਲਰੇਡੀ 2 ਟੀਕੇ ਆ ਉਹ ਲਗਵਾ ਲਏ ਨੇ। ਇਹ US ਦੇ ਅਧਿਕਾਰੀ ਮੈਡੀਕਲ ਐਕਸਪਰਟ ਉਹਨਾਂ ਨੇ ਜੁਆਇੰਟ ਸਟੇਟਮੈਂਟ ਦੇ ਵਿੱਚ ਅਨਾਊਂਸ ਕੀਤਾ ਆ। ਪਰ ਇਹ ਹਾਲ ਦੀ ਘੜੀ ਉਨੀ ਦੇਰ ਤੱਕ ਪੱਕਿਆ ਨਹੀਂ ਹੋਊਗਾ ਜਿੰਨੀ ਦੇਰ ਤੱਕ CDC ਅਤੇ ਜਿਹੜਾ FDA ਆ ਉਹ ਇਸ ਦੇ ਉੱਤੇ ਮੋਹਰ ਜਿਹੜੀ ਆ ਉਹ ਨਹੀਂ ਲਗਾ ਦਿੰਦੀ। ਸੋ ਜਿਹੜੇ CDC ਦੇ ਡਾਇਰੈਕਟਰ ਰੋਸ਼ੈਲ ਵੋਲਿੰਸਕੀ ਅਤੇ FDA ਦੇ ਐਕਟਿੰਗ ਕਮਿਸ਼ਨਰ ਜੈਨਟ ਵੁੱਡਕੌਕ ਨੇ ਉਹਨਾਂ ਨੇ ਸਟੇਟਮੈਂਟ ਦੇ ਵਿੱਚ ਜਿਹੜਾ ਸਾਂਝੀ ਸਟੇਟਮੈਂਟ ਦੇ ਵਿੱਚ ਜਿਹੜਾ ਉਹ ਕਿਹਾ ਸੀਗਾ ਵੀ ਅਸੀਂ ਤਿਆਰੀ ਕਰ ਰਹੇ ਹਾਂ ਜਿਹੜੇ ਬੂਸਟਰ ਸ਼ਾਟਸ ਆ ਉਹ ਅਮਰੀਕਨਸ ਦੇ ਮੂਹਰੇ ਉਪਲਬਧ ਜਿਹੜਾ ਉਹ ਕਰਾਉਣ ਦੇ ਲਈ। ਅਤੇ ਕਹਿੰਦੇ ਵੀ ਇਹ ਸੈਕਿੰਡ ਡੋਜ਼ ਤੋਂ 8 ਮਹੀਨੇ ਬਾਅਦ ਜਿਹੜਾ ਆ ਉਹ ਇਹ ਤੀਸਰਾ ਟੀਕਾ ਜਿਹੜਾ ਉਹ ਲੱਗੇਗਾ। ਅਤੇ ਕੱਲ੍ਹ ਹੀ ਜਿਹੜੀ ਆਪਾਂ ਖਬਰ ਕਰ ਰਹੇ ਸੀਗੇ ਵੀ ਫਾਈਜ਼ਰ ਵਾਲੇ ਕਹਿ ਰਹੇ ਸੀਗੇ, ਮੋਡਰਨਾ ਵਾਲੇ ਵੀ ਜਿਹੜੇ ਕਹਿ ਰਹੇ ਸੀਗੇ ਵੀ ਜਿਹੜਾ ਤੀਸਰਾ ਬੂਸਟਰ ਸ਼ਾਟ ਜਿਹੜਾ ਉਹ ਰਹੇਗਾ ਉਹ ਡੈਲਟਾ ਵੇਰੀਐਂਟ ਅਤੇ ਜਿਹੜੇ ਓਰੀਜਨਲ ਕੋਵਿਡ ਦਾ ਵੇਰੀਐਂਟ ਹੈਗਾ ਆ ਉਸ ਦੇ ਖਿਲਾਫ ਜਿਹੜਾ ਇਹ ਕਾਰਗਰ ਹੈਗਾ ਆ। ਸੋ ਅਗਲੇ ਮਹੀਨੇ ਤੋਂ ਬੂਸਟਰ ਸ਼ਾਟਸ ਜਿਹੜੇ ਆ ਉਹ ਉਪਲਬਧ ਹੋਣ ਵਾਲੇ ਨੇ। ਜੀ ਬਿਲਕੁਲ ਇਹਦੇ ਸੰਬੰਧ ਦੇ ਵਿੱਚ 1 ਮਿਲੀਅਨ ਡੋਜ਼ਸ ਫਾਈਜ਼ਰ ਅਤੇ ਮੋਡਰਨਾ ਵੈਕਸੀਨ ਦੀਆਂ ਆਲਰੇਡੀ ਅਵੇਲੇਬਲ ਹੈਗੀਆਂ ਆ। ਇਹ ਜਿਹੜੇ 2 ਸੀਨੀਅਰ ਆਫੀਸ਼ੀਅਲਸ ਆ ਉਹਨਾਂ ਨੇ ਦੱਸਿਆ। ਅਤੇ ਗਵਰਨਮੈਂਟ ਨੇ US ਦੀ ਜਿਹੜੀ ਹੈਗੀ ਆ ਆਲਰੇਡੀ 400 ਮਿਲੀਅਨ ਹੋਰ ਡੋਜ਼ਸ ਜਿਹੜੀਆਂ ਹੈਗੀਆਂ ਉਹਨੂੰ ਆਰਡਰ ਕੀਤੀਆਂ ਆ ਤਾਂ ਕਿ ਲੋਕਾਂ ਦੇ ਵਿੱਚ ਡਿਸਟਰੀਬਿਊਟ ਕੀਤਾ ਜਾ ਸਕੇ। ਅਗਲੀ ਖਬਰ ਵੱਲ ਚੱਲੀਏ। ਉਹ ਪੋਲੀਟੀਕਲ ਅਸਾਈਲਮ ਨੂੰ ਲੈ ਕੇ ਆ। ਅੱਜ ਬਾਈਡਨ ਐਡਮਿਨਿਸਟ੍ਰੇਸ਼ਨ ਨੇ ਅਨਾਊਂਸ ਕੀਤਾ ਆ ਵੀ ਜਿਹੜੀ ਅਸਾਈਲਮ ਦੀਆਂ ਐਪਲੀਕੇਸ਼ਨਸ ਹੈਗੀਆਂ ਉਹਨਾਂ ਦੀ ਪ੍ਰੋਸੈਸਿੰਗ ਨੂੰ ਸਪੀਡ ਅਪ ਕੀਤਾ ਜਾਵੇ। ਕਹਿੰਦੇ ਵੀ ਜੁਲਾਈ ਦੇ ਵਿੱਚ 2,12,000 ਜਿਹੜੇ ਮਾਈਗਰੈਂਟਸ ਆ ਉਹ ਬਾਰਡਰ ਦੇ ਉੱਤੇ ਫੜੇ ਗਏ ਸੀ। ਸੋ ਬਹੁਤ ਸਾਰੇ ਹਜੇ ਵੀ ਮੈਕਸੀਕੋ 'ਚ ਰਹਿ ਰਹੇ ਆ। ਉਹ ਸੇਮੀ ਪ੍ਰੈਜ਼ੀਡੈਂਟ ਟਰੰਪ ਉਹਨਾਂ ਦੇ ਟਾਈਮ ਦੀ ਜਿਹੜੀ ਪਾਲਿਸੀ ਸੀ, ਪਰ ਕਹਿੰਦੇ ਇੰਨੇ ਨੰਬਰ ਜ਼ਿਆਦਾ ਹੋ ਗਏ ਆ ਪੋਲੀਟੀਕਲ ਅਸਾਈਲਮ ਅਪਲਾਈ ਕਰਨ ਵਾਲੇ ਲੋਕਾਂ ਦੇ। ਇਹ ਕਹਿੰਦੇ ਵੀ ਸਕਾਈ ਰੌਕਟਡ ਹੋ ਗਿਆ ਓਵਰ ਦ ਈਅਰਸ। ਸੋ ਉਸ ਨੂੰ ਹੈਂਡਲ ਕਰਨ ਦੇ ਲਈ ਜਿਹੜੀ DHS ਆ ਉਹਨੂੰ ਇਹ ਕਿਹਾ ਆ ਵੀ ਇਹ ਜਿਹੜੇ ਕੇਸ ਆ ਇਹਨਾਂ ਨੂੰ ਜਲਦੀ ਤੋਂ ਜਲਦੀ ਜਿਹੜਾ ਐਕਸਪੈਡਾਈਟ ਕੀਤਾ ਜਾਵੇ। ਅਤੇ 1,000 ਦੇ ਕਰੀਬ ਨਵੇਂ ਜਿਹੜੇ ਅਸਾਈਲਮ ਆਫੀਸਰਸ ਆ ਅਤੇ 1,000 ਦੇ ਕਰੀਬ ਨਵੇਂ ਸਪੋਰਟ ਸਟਾਫ ਆ ਇਹਨਾਂ ਨੂੰ ਹਾਇਰ ਕੀਤਾ ਜਾਊਗਾ ਤਾਂ ਕਿ ਜਿਹੜੀਆਂ ਐਪਲੀਕੇਸ਼ਨਸ ਆ ਉਹ ਜਲਦੀ ਤੋਂ ਜਲਦੀ ਪ੍ਰੋਸੈਸ ਕੀਤੀਆਂ ਜਾਣ। ਕਹਿੰਦੇ ਪਈ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਨੇ ਅਨਾਊਂਸ ਕੀਤਾ ਹੈ ਵੀ ਆਲਰੇਡੀ ਉਹਨੀ ਰਿਮੂਵਲ ਫਲਾਈਟਸ ਜਿਹੜੀਆਂ ਸੈਂਟਰਲ ਅਮਰੀਕਾ ਨੂੰ ਆ ਉਹ ਸ਼ੁਰੂ ਕਰ ਦਿੱਤੀਆਂ। ਸੋ ਰਿਮੂਵਲ ਫਲਾਈਟ ਦਾ ਮਤਲਬ ਇਹ ਆ ਵੀ ਜਿਹੜੇ ਫੜ ਕੇ ਵਾਪਸ ਭੇਜਣੇ ਆ ਉਹ ਆਲਰੇਡੀ ਸ਼ੁਰੂ ਕਰ ਦਿੱਤੇ ਹੈਗੇ। ਜੀ ਅਗਲੀ ਜਿਹੜੀ ਖਬਰ ਆ ਬੇਕਰਸਫੀਲਡ ਇਲਾਕੇ ਤੋਂ ਆ ਰਹੀ ਹੈ। ਉੱਥੇ ਦੀ ਇੱਕ ਆਈ ਥਿੰਕ ਫਾਰਮ ਆ ਉਸ ਦੇ ਵਿੱਚ ਗ੍ਰਿਮਵੇ ਫਾਰਮਸ ਪਲਾਂਟ ਜਿਹੜਾ ਆ ਅਰਵਿਨ ਦੇ ਲਾਗੇ ਆ। ਉੱਥੇ ਅਮੋਨੀਆ ਗੈਸ ਜਿਹੜੀ ਆ ਉਹ ਰਿਲੀਜ਼ ਜਿਹੜੀ ਹੋ ਗਈ ਆ, ਜਿਸ ਕਰਕੇ ਕਹਿੰਦੇ ਆ ਵੀ ਉੱਥੋਂ ਦੇ ਜਿਹੜੇ ਕੰਮ ਕਰਨ ਵਾਲੇ ਆ ਉਹਨਾਂ ਨੂੰ ਉੱਥੋਂ ਇਵੈਕੂਏਟ ਕਰਨਾ ਪਿਆ ਹੈਗਾ ਆ। ਸੋ ਕਾਫੀ ਕਹਿੰਦੇ ਪੰਜਾਬੀ ਆ ਇਸ ਫਾਰਮ ਦੇ ਵਿੱਚ ਗ੍ਰਿਮਵੇ ਫਾਰਮ ਜਿਹੜੀ ਅਰਵਿਨ ਬੇਕਰਸਫੀਲਡ ਦੇ ਲਾਗੇ ਆ ਉੱਥੇ ਇਹ ਕੰਮ ਕਰਦੇ ਆ ਅਤੇ ਉਹਦੇ ਕਰਕੇ ਇਵੈਕੂਏਟ ਜਿਹੜਾ ਉਹ ਕਰਨਾ ਪਿਆ। ਤਕਰੀਬਨ ਕਹਿੰਦੇ ਸਵੇਰੇ 5:45 ਵਜੇ ਜਿਹੜੇ ਉੱਥੋਂ ਦੇ ਆਪਰੇਸ਼ਨ ਜਿਹੜੇ ਪੂਰੀ ਤਰ੍ਹਾਂ ਬੰਦ ਕਰਨੇ ਪਏ ਸੀ। ਅਮੋਨੀਆ ਗੈਸ ਜਿਹੜੀ ਆ ਉਹ ਤੁਹਾਡੇ ਲਈ ਖਤਰਨਾਕ ਜਿਹੜੀ ਆ ਉਹ ਹੋ ਸਕਦੀ ਆ। ਨੌਜ਼ੀਆ, ਹੈਡੇਕ, ਮਾਈਗ੍ਰੇਨ ਇਹ ਇੱਦਾਂ ਦੀਆਂ ਚੀਜ਼ਾਂ ਦੇ ਨਾਲ, ਅਤੇ ਕਹਿੰਦੇ ਕਿਸੇ ਮਾਮਲੇ ਦੇ ਵਿੱਚ
ਜ਼ਿਆਦਾ ਬਿਮਾਰ ਤੋਂ ਮੌਤ ਤੱਕ ਦੀਆਂ ਘਟਨਾਵਾਂ ਵੀ ਜਿਹੜੀਆਂ ਉਹ ਵਾਪਰ ਸਕਦੀਆਂ ਆ। ਕੈਲੀਫੋਰਨੀਆ ਡਿਪਾਰਟਮੈਂਟ ਆਫ ਇੰਡਸਟਰੀਅਲ ਰਿਲੇਸ਼ਨ ਜਿਹੜੀ ਇਹ ਕਹਿੰਦੇ ਵੀ ਜ਼ਿੰਮੇਵਾਰ ਹੁੰਦੀ ਆ ਵਰਕ ਪਲੇਸ ਦੇ ਸੇਫਟੀ ਰੂਲਸ ਦੇ ਲਈ, ਉਹਨਾਂ ਨੇ ਜਿਹੜਾ ਕਹਿੰਦੇ ਵੀ ਹੁਣ ਇਸ ਮਾਮਲੇ ਦੇ ਵਿੱਚ ਦੇਖਣਗੇ। ਹੁਣ ਜਾਂਚ ਜਿਹੜੀ ਹੋਊਗੀ ਓਸ਼ੋ ਵਾਲੇ ਵੀ ਜਿਹੜੇ ਓਸ਼ਾ ਵਾਲੇ ਆ ਉਹ ਦੇਖਦੇ ਆ ਵੀ ਕਰਦੇ ਆ ਕੀ ਕਰਦੇ ਆ, ਸੋ ਕੀ ਹੁੰਦਾ ਹੈ। ਸੋ ਕਹਿੰਦੇ ਵੀ ਗ੍ਰਿਮਵੇ ਦੇ ਵਿੱਚ ਕੈਰਟ ਗਾਜਰਾਂ ਦੀ ਜਿਹੜੀ ਇਹ ਸਭ ਤੋਂ ਵੱਡੀ ਜਿਹੜੀ ਕੰਟਰੀ ਦੀ ਟੌਪ ਗਰੋਵਰ ਅਤੇ ਫੈਕਟਰੀ ਹੈਗੀ ਆ, ਅਤੇ ਇਹ ਜਿਹੜਾ ਕਹਿੰਦੇ ਆ ਵੀ ਪਲਾਂਟ ਦੇ ਵਿੱਚ ਅਮੋਨੀਆ ਗੈਸ ਜਿਹੜੀ ਆ ਉਹ ਲੀਕ ਹੋ ਗਈ ਸੀ, ਜਿਸ ਕਰਕੇ ਸਾਰੇ ਆਪਰੇਸ਼ਨ ਉੱਥੇ ਬੰਦ ਕਰਨੇ ਪਏ ਅਤੇ ਲੋਕਾਂ ਨੂੰ ਉੱਥੋਂ ਕੱਢਣਾ ਪਿਆ। ਜੀ, ਸੋ ਬਿਲਕੁਲ ਸਰੋਤਿਆਂ ਨੂੰ ਦੱਸਦੀ ਜੀ, ਇਹ ਬੇਕਰਸਫੀਲਡ ਦੇ ਵਿੱਚ ਗਾਜਰਾਂ ਸਭ ਤੋਂ ਵੱਧ ਹੁੰਦੀਆਂ ਅਤੇ ਗਾਜਰਾਂ ਦੀ ਫੈਕਟਰੀ 'ਚ ਮੈਂ ਕਹਿੰਦਾ ਹਜ਼ਾਰਾਂ ਦੇ ਹਿਸਾਬ ਨਾਲ ਪੰਜਾਬੀ ਜਿਹੜੀਆਂ ਬੀਬੀਆਂ ਜ਼ਿਆਦਾ ਕੰਮ ਕਰਦੀਆਂ, ਬੰਦੇ ਵੀ ਕੰਮ ਕਰਦੇ ਆ। ਸੋ ਅਮੋਨੀਆ ਗੈਸ ਬੜੀ ਖਤਰਨਾਕ ਆ। ਸੋ ਉੱਥੋਂ ਵੈਕੂਏਟ ਕੀਤੇ ਗਏ ਹੈਗੇ ਆ। ਸੋ ਜਿੰਨੇ ਵੀ ਸਾਡੇ ਸਰੋਤੇ ਸੁਣ ਰਹੇ ਆ, ਜਿਨ੍ਹਾਂ ਦੀਆਂ ਉੱਥੇ ਸ਼ਿਫਟਾਂ ਲੱਗਦੀਆਂ ਵੱਖ-ਵੱਖ, ਧਿਆਨ ਰੱਖੋ, ਜਿਨ੍ਹਾਂ ਨੇ ਜਾਣਾ ਵੀ ਆ ਸੁਣ ਕੇ ਜਾਓ। ਅਗਲੀ ਖਬਰ ਇੰਡੀਆਨਾ ਤੋਂ ਆ ਰਹੀ ਆ ਰਾਜਕਨਵੀਰ ਸਿੰਘ ਜੀ। ਜਿਹੜੇ ਕਹਿੰਦੇ ਬਲੈਕ ਵਲਚਰਸ ਆ, ਜਿਹਨੂੰ ਆਪਾਂ ਪੰਜਾਬੀ 'ਚ ਗਿੱਧ ਕਹਿ ਦਿੰਦੇ ਆ, ਉਹ ਗਾਈਆਂ ਨੂੰ ਜੀਂਦਿਆਂ ਨੂੰ ਕਹਿੰਦੇ ਖਾ ਰਹੇ ਹੈਗੇ ਆ। ਬੜੇ ਹੀ ਅਗਰੈਸਿਵ ਇਹ ਗਿੱਧਾਂ ਹੈਗੀਆਂ ਇੰਡੀਆਨਾ ਦੇ ਵਿੱਚ। ਪਰ ਪ੍ਰੋਬਲਮ ਕੀ ਸੀ, ਜਿਹੜੇ ਫਾਰਮਰਸ ਆ ਉਹਨਾਂ ਨੂੰ ਮਾਰ ਨਹੀਂ ਸਕਦੇ, ਛੇੜ ਨਹੀਂ ਸਕਦੇ ਸੀ, ਕਿਉਂਕਿ ਉਹਨਾਂ ਨੂੰ ਐਂਡੇਂਜਰਡ ਸਪੀਸੀ ਦੇ ਵਿੱਚ ਰੱਖਿਆ ਗਿਆ ਸੀ। ਪਰ ਹੁਣ ਗਵਰਨਮੈਂਟ ਨੇ ਕਹਿੰਦੇ ਅਲਾਓ ਕਰ ਦਿੱਤਾ ਵੀ ਠੀਕ ਆ, ਤੁਸੀਂ ਉਹਨਾਂ ਨੂੰ ਭਜਾ ਸਕਦੇ ਆ, ਮਾਰ ਸਕਦੇ ਹੈਗੇ ਆ। ਦੇਖੋ ਇਹ ਹੁਣ ਅਮਰੀਕਾ ਦੇ ਵਿੱਚ ਵੀ ਜੀਂਦੀਆਂ ਗਾਈਆਂ ਦੇ ਉੱਤੇ ਉਹ ਅਟੈਕ ਕਰਨਾ ਉਹਨੇ ਸ਼ੁਰੂ ਕਰ ਦਿੱਤਾ ਹੈਗਾ ਜੀ। ਫਲੋਰੀਡਾ ਸਟੇਟ ਬੋਰਡ ਆਫ ਐਜੂਕੇਸ਼ਨ ਆ, ਉਹਨਾਂ ਨੇ ਸਰਬਸੰਮਤੀ ਦੇ ਨਾਲ ਇੱਕ ਫੈਸਲਾ ਕੀਤਾ ਹੈ, ਵੋਟ ਪਾਈ ਆ, ਕੱਲ੍ਹ ਪਾਈ ਸੀ ਇੱਕ ਐਮਰਜੈਂਸੀ ਮੀਟਿੰਗ ਦੇ ਵਿੱਚ, ਵੀ ਜਿਹੜੀਆਂ 2 ਸਕੂਲ ਡਿਸਟ੍ਰਿਕਟਸ ਆ ਜਿਨ੍ਹਾਂ ਨੇ ਮਾਸਕ ਮੈਂਡੇਟਸ ਦੇ ਬੈਨ ਨੂੰ ਉਸ ਦੇ ਵਿਰੋਧ ਦੇ ਵਿੱਚ ਜਾ ਕੇ ਗਵਰਨਮੈਂਟ ਡਿਸੈਂਟਸ ਦੇ ਜਿਹੜਾ ਆ ਉਸ ਆਦੇਸ਼ ਦੇ ਉਲਟ ਗਏ ਸੀ, ਉਹਨਾਂ ਨੂੰ ਜੁਰਮਾਨਾ ਜਿਹੜਾ ਉਹ ਲਾਇਆ ਜਾ ਸਕਦਾ ਹੈ। ਸੋ ਕਹਿੰਦੇ ਵੀ ਇਹਨਾਂ ਨੂੰ ਜਿਹੜੀਆਂ ਪਨਿਸ਼ਮੈਂਟਸ ਆ ਉਹ ਮਿਲ ਸਕਦੀਆਂ। ਇਹ ਜਿਹੜੀਆਂ 2 ਸਕੂਲ ਡਿਸਟ੍ਰਿਕਟਸ ਆ ਜਿਨ੍ਹਾਂ ਨੇ ਗਵਰਨਰ ਡਿਸੈਂਟਸ ਦੇ ਵਿਰੋਧ ਦੇ ਵਿੱਚ ਜਾ ਕੇ ਮਾਸਕ ਮੈਂਡੇਟਸ ਜਿਹੜੇ ਉਹ ਲਗਾਏ ਸੀਗੇ। ਸੋ ਉਹ ਹੁਣ ਦੇਖਦੇ ਹਾਂ ਵੀ ਫੈਸਲਾ ਜਿਹੜਾ ਆ ਉਹ ਕੀ ਲੈਂਦੇ ਆ, ਕਿਹੜੀ ਜਿਹੜੀ ਫਾਈਨ ਆ ਉਹ ਹੋਊਗਾ, ਉਸ ਦੇ ਬਾਰੇ ਅਜੇ ਇਹਨਾਂ ਨੇ ਨਹੀਂ ਦੱਸਿਆ। ਪਰ ਇਹ ਚੀਜ਼ ਦੇ ਉੱਤੇ ਵੋਟ ਹੋ ਗਈ ਆ ਵੀ ਇਹਨਾਂ ਨੂੰ ਫਾਈਨ ਜਿਹੜਾ ਕੋਈ ਨਾ ਕੋਈ ਪਨਿਸ਼ਮੈਂਟ ਆ ਉਹ ਜ਼ਰੂਰ ਹੋਊਗੀ। ਹਿਲਸਬੋਰੋ ਕਾਉਂਟੀ ਜਿਹੜੀ ਆ ਉਹਨਾਂ ਦੀ ਆਪਣੀ ਮੀਟਿੰਗ ਜਿਹੜੀ ਉਹ ਅੱਜ ਹੋਣੀ ਹੈ, ਜਿੱਥੇ 5000 ਤੋਂ ਵੱਧ ਵਿਦਿਆਰਥੀ ਜਿਹੜੇ ਆ ਕੋਵਿਡ ਦੇ ਕਰਕੇ ਕੁਆਰੰਟੀਨ 'ਚ ਜਾਣੇ ਜਿਹੜੇ ਉਹ ਪੈ ਗਏ ਸੀਗੇ। ਸੋ ਇਹ ਸਥਿਤੀ ਜਿਹੜੀ ਇਸ ਟਾਈਮ ਕਾਫੀ ਵੱਡੀ ਜਿਹੜੀ ਉਹ ਮੁਸ਼ਕਿਲ ਦੇ ਵਿੱਚੋਂ ਵੱਧ ਰਹੀ ਹੈ। ਕਿ ਬਰੋਵਰਡ ਕਾਉਂਟੀ ਜਿਹੜਾ ਸਕੂਲ ਬੋਰਡ ਹੈਗਾ ਆ, ਉਹਨਾਂ ਨੇ ਵੀ ਜਿਹੜੇ ਸਕੂਲ ਡਿਸਟ੍ਰਿਕਟ ਦੇ ਮਾਸਕ ਮੈਂਡੇਟ ਜਿਹੜਾ ਪਹਿਲਾਂ ਓਰੀਜਨਲੀ ਅਪਰੂਵ ਕੀਤਾ ਸੀਗਾ ਉਸ ਨੂੰ ਜਿਹੜਾ ਉਹ ਰੱਖਿਆ ਸੀਗਾ। ਇਸ ਜਿਹੜੇ ਸਕੂਲ ਡਿਸਟ੍ਰਿਕਟ ਦੇ ਵਿੱਚ 2.5 ਲੱਖ ਤੋਂ ਵੱਧ ਵਿਦਿਆਰਥੀ ਜਿਹੜੇ ਉਹ ਪੜ੍ਹਦੇ ਸੀ। ਸੋ ਬਹੁਤ ਸਾਰੇ ਵਿਦਿਆਰਥੀਆਂ ਦੇ ਲਈ ਅੱਜ ਜਿਹੜਾ ਆ ਉਹ ਫਸਟ ਡੇ ਆਫ ਸਕੂਲ ਜਿਹੜਾ ਉਹ ਹੋਵੇਗਾ। ਇੱਥੇ ਕੈਲੀਫੋਰਨੀਆ ਦੇ ਵਿੱਚ ਵੀ ਕਈ ਥਾਵਾਂ ਦੇ ਉੱਤੇ ਉੱਥੇ ਵੀ ਹਰ ਇੱਕ ਸਕੂਲ ਡਿਸਟ੍ਰਿਕਟ ਦੇ ਵੱਖੋ ਵੱਖਰੇ ਜਿਹੜੇ ਦਿਨ ਜਿਹੜੇ ਉਹ ਰਹਿੰਦੇ ਨੇ, ਤਰੀਕਾਂ ਰਹਿੰਦੀਆਂ ਨੇ। ਪਰ ਇਹ ਮਸਲਾ ਜਿਹੜਾ ਆ ਕਾਫੀ ਆਪਾਂ ਦੇਖ ਰਹੇ ਹਾਂ ਵੀ ਪਿਛਲੇ ਹੁਣ ਕੁਛ ਚਿਰ ਤੋਂ ਲਗਾਤਾਰ ਆਪਾਂ ਨੂੰ ਸਾਹਮਣੇ ਨਜ਼ਰ ਆ ਰਿਹਾ ਹੈਗਾ ਆ। ਅਗਲੀ ਖਬਰ ਵੱਲ ਚੱਲੀਏ। ਜਿਹੜੇ USA ਦੇ ਵਿੱਚ ਡੈਮੋਕ੍ਰੇਟ ਆ ਉਹ ਕਾਫੀ ਸਰਪ੍ਰਾਈਜ਼ ਆ ਵੀ ਉਹਨਾਂ ਨੇ ਕੁਛ ਹਫ਼ਤਿਆਂ ਦੇ ਦੌਰਾਨ ਹੀ 2 ਜਿਹੜੇ ਗਵਰਨਰ ਆ ਉਹ ਲੂਜ਼ ਕਰਨ ਜਾ ਰਹੇ ਆ। ਨਿਊਯਾਰਕ ਦੇ ਗਵਰਨਰ ਐਂਡਰਿਊ ਕੁਓਮੋ ਕਿਸੇ ਨੇ ਸੋਚਿਆ ਨਹੀਂ ਸੀ, ਇੱਕ ਟਾਈਮ ਦੇ ਉੱਤੇ ਐਜ਼ ਏ ਹੀਰੋ ਉਹ ਆ ਰਹੇ ਸੀ ਜਦੋਂ ਕਰੋਨਾ ਵਾਇਰਸ ਫੈਲਿਆ ਸੀ। ਹਰ ਰੋਜ਼ ਪ੍ਰੈਸ ਕਾਨਫਰੰਸ ਹੁੰਦੀ ਸੀ, ਪਰ ਜਿਸ ਹਿਸਾਬ ਦੇ ਨਾਲ ਉਹਨਾਂ ਨੂੰ ਰਿਜ਼ਾਈਨ ਕਰਨਾ ਪਿਆ ਕਿਉਂਕਿ ਉਹ ਵੀ ਇੱਕ ਟਾਈਮ ਦੇ ਉੱਤੇ ਡੈਮੋਕ੍ਰੇਟਿਕ ਪਾਰਟੀ ਦੇ ਪ੍ਰੈਜ਼ੀਡੈਂਸ਼ੀਅਲ ਕੈਂਡੀਡੇਟ ਗਿਣੇ ਜਾ ਰਹੇ ਸੀ। ਹੁਣ ਉਹਨਾਂ ਤੋਂ ਬਾਅਦ ਦੂਸਰੇ ਜਿਹੜੇ ਆ ਗੈਬਨ ਨਿਊਸਮ ਕੈਲੀਫੋਰਨੀਆ ਦੇ ਗਵਰਨਰ ਸਾਡੀ ਸਟੇਟ ਦੇ, ਉਹਨਾਂ ਨੂੰ ਵੀ ਇੱਕ ਟਾਈਮ ਦੇ ਉੱਤੇ ਜਿਹੜੇ ਲੋਕ ਆ ਇਹ ਕਹਿ ਰਹੇ ਸੀ ਵੀ ਇਹ ਇੱਕ ਟਾਈਮ ਦੇ ਉੱਤੇ USA ਦੇ ਪ੍ਰੈਜ਼ੀਡੈਂਸ਼ੀਅਲ ਕੈਂਡੀਡੇਟ ਹੋ ਸਕਦੇ ਆ। ਪਰ ਜਿਸ ਹਿਸਾਬ ਨਾਲ ਜਿਹੜੀ ਉਹਨਾਂ ਦੀ ਰੀਕਾਲ ਦੀ ਇਲੈਕਸ਼ਨ ਸਤੰਬਰ 'ਚ ਆ ਰਹੀ ਆ, ਆਲਮੋਸਟ ਕਹਿੰਦੇ ਵੀ ਬਰਾਬਰੀ ਚੱਲ ਰਹੀ ਹੈਗੀ ਆ, ਥੋੜ੍ਹਾ ਹੀ ਫਰਕ ਹੈਗਾ ਆ। ਸੋ ਹੋ ਸਕਦਾ ਕਹਿੰਦੇ ਵੀ ਉਹ ਵੀ ਲੂਜ਼ ਕਰ ਜਾਣ। ਉਹਨੂੰ ਦੇਖਦੇ ਹੋਏ ਡੈਮੋਕ੍ਰੇਟਸ ਹੁਣ ਬਹੁਤ ਜ਼ਿਆਦਾ ਅਗਰੈਸਿਵ ਹੋਏ ਆ। ਉਹਨਾਂ ਨੇ ਨੈਂਸੀ ਪਲੋਸੀ ਵੀ, ਈਵਨ ਪ੍ਰੈਜ਼ੀਡੈਂਟ ਬਾਈਡਨ ਨੇ ਵੀ ਉਹਨਾਂ ਦੇ ਹੱਕ 'ਚ ਬਿਆਨ ਦਿੱਤੇ ਆ। ਨੈਂਸੀ ਪਲੋਸੀ ਨੇ ਕੈਂਪੇਨ ਸ਼ੁਰੂ ਕੀਤੀ ਆ। ਸੋ ਪੂਰਾ ਉਹਨਾਂ ਨੇ ਜ਼ੋਰ ਲਾਇਆ ਵੀ ਵੱਧ ਤੋਂ ਵੱਧ ਲੋਕ ਜਿਹੜੇ ਵੋਟ ਪਾਉਣ। ਜੇ ਵੱਧ ਤੋਂ ਵੱਧ ਲੋਕ ਵੋਟ ਪਾਉਣਗੇ ਫਿਰ ਉਸ ਹਿਸਾਬ ਨਾਲ ਜਿਹੜੇ ਗੈਬਨ ਨਿਊਸਮ ਆ
ਉਹ ਆਪਣੇ ਗਵਰਨਰ ਰਹਿ ਸਕਦੇ ਆ। ਕਹਿੰਦੇ ਵੀ ਸਿਚੁਏਸ਼ਨ ਇਹ ਬਣੀ ਹੋਈ ਹੈ ਵੀ ਜਿਹੜਾ ਬੰਦਾ 2 ਮਿਲੀਅਨ ਵੋਟ ਲੈ ਜਾਏ ਤੇ ਉਹ ਗਵਰਨਰ ਬਣ ਸਕਦਾ ਹੈ ਜੇ ਜਿਹੜੇ ਗਵਰਨਰ ਆ ਰੀਕਾਲ ਹੋ ਜਾਂਦੇ ਆ। ਦੂਸਰੇ ਪਾਸੇ ਲੈਰੀ ਐਲਡਰ ਇੱਕ ਰਿਪਬਲਿਕਨ ਪਾਰਟੀ ਦੇ ਕੈਂਡੀਡੇਟ ਆ, ਉਹ ਕਾਫੀ ਅੱਗੇ ਜਾ ਰਹੇ ਆ, ਪਰ ਉਹਨਾਂ ਦੀ ਵੀ ਕੱਲ ਕਾਫੀ ਕੰਟਰੋਵਰਸੀ ਹੋਈ। ਉਹਨਾਂ ਨੇ ਇੱਕ ਬੀਬੀਆਂ ਦੇ ਅਗੇਂਸਟ ਕੁਛ ਗਲਤ ਸ਼ਬਦਾਵਲੀ ਵਰਤੀ ਹੈਗੀ ਆ, ਪਰ ਜਿਹੜੀ ਕਰੋਨਾ ਵਾਇਰਸ ਨੂੰ ਲੈ ਕੇ ਉਹਨਾਂ ਦੀ ਇਹੀ ਆ ਵੀ ਮੈਂ ਮਾਸਕ ਨਹੀਂ ਰਿਕੁਆਇਰ ਕਰੂੰਗਾ, ਬਿਜ਼ਨਸ ਨਹੀਂ ਬੰਦ ਕਰਾਂਗਾ। ਸੋ ਕੈਲੀਫੋਰਨੀਆ ਦੇ ਵਿੱਚ ਕਾਫੀ ਜਿਹੜਾ ਹੁਣ ਇਲੈਕਸ਼ਨ ਵਾਲਾ ਮਾਹੌਲ ਆ ਉਹ ਗਰਮਾ ਰਿਹਾ ਹੈਗਾ ਜੀ। ਉਧਰ ਜੌਨ ਕਾਕਸ ਉਹਨਾਂ ਨੂੰ ਜਿਹੜੀ ਡਿਬੇਟ ਦੇ ਦੌਰਾਨ ਹੀ ਕੋਈ ਸਰਵ ਕਰ ਗਿਆ, ਸਪੀਨਾ ਜਿਹੜਾ ਆ ਉਹ ਉਹਨਾਂ ਨੂੰ ਕਰ ਗਿਆ ਡਿਬੇਟ ਚੱਲਦੇ ਚੱਲਦੇ ਦੇ ਵਿੱਚ ਹੀ। ਇਹ ਵੀ ਜਿਹੜੀ ਕਈ ਤਰੀਕੇ ਦੇ ਨਾਲ ਜਿਹੜੀਆਂ ਚੀਜ਼ਾਂ ਦੇਖਣ ਵਾਲੀਆਂ ਹੈਗੀਆਂ ਨੇ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਇਨਫਰਾਸਟਰਕਚਰ ਪਲਾਨ ਨੂੰ ਰੋਕਣ ਦੇ ਲਈ ਜਿਹੜੀ ਪਲੋਸੀ ਆ ਉਹਦੇ ਕੋਲ ਕਹਿੰਦੇ ਆ ਵੀ ਬਹੁਤੀਆਂ ਵੋਟਸ ਖੁਦ ਨਹੀਂ ਹੈਗੀਆਂ। ਜਿਹੜਾ ਬਾਈਪਾਰਟੀਜ਼ਨ ਬਿੱਲ ਪਾਸ ਹੋਇਆ ਸੀਗਾ ਉਸ ਦੇ ਵਿੱਚ ਇਹ ਕੁਛ ਆਪਣੇ ਵੱਲੋਂ ਜਿਹੜੀਆਂ ਸੋਧਾਂ ਜਾਂ ਚੀਜ਼ਾਂ ਜਿਹੜੀਆਂ ਚਾਹੁੰਦੇ ਆ, ਪਰ ਕਹਿੰਦੇ ਵੀ ਉਸ ਨੂੰ ਰੋਕਣ ਦੇ ਲਈ ਇਹਨਾਂ ਦੇ ਕੋਲ ਬਹੁਤੀਆਂ ਵੋਟਸ ਖੁਦ ਕੋਲ ਨਹੀਂ ਆ। ਜਿਹੜੇ ਮੋਡਰੇਟ ਡੈਮੋਕ੍ਰੇਟਸ ਅਤੇ ਰਿਪਬਲਿਕਨਸ ਆ ਜਿਨ੍ਹਾਂ ਦੇ ਸਾਂਝੇ ਕਹਿ ਲਓ ਵੀ ਇਸ ਪੂਰੇ ਦੇ ਕਰਕੇ ਸੈਨੇਟ ਦੇ ਵਿੱਚੋਂ ਜਿਹੜਾ $1 ਟ੍ਰਿਲੀਅਨ ਵਾਲਾ ਪਾਸ ਹੋਇਆ ਸੀਗਾ ਉਸ ਨੂੰ ਇਸ ਦੇ ਇਹ ਰੋਕਣਾ ਚਾਹੁੰਦੇ ਆ, ਪਰ ਲੱਗਦਾ ਹੈ ਵੀ ਉਹ ਪਾਸ ਹੋ ਜਾਵੇਗਾ। ਉੱਧਰ ਉਹਨਾਂ ਨੇ ਜਿਹੜਾ ਦੂਸਰਾ ਬਿੱਲ ਆ $3.5 ਟ੍ਰਿਲੀਅਨ ਦਾ ਸਪੈਂਡਿੰਗ ਬਿੱਲ ਜਿਹੜਾ ਇਨਫਰਾਸਟਰਕਚਰ ਬਿੱਲ ਤੋਂ ਜਿਹੜਾ ਉਹ ਬਗੈਰ ਹੈਗਾ, ਦੂਸਰਾ ਰੀਕਨਸੀਲੀਏਸ਼ਨ ਦੇ ਤੌਰ ਦੇ ਉੱਤੇ ਆ, ਉਸ ਦੇ ਲਈ ਆਪਣੇ ਜਿਹੜੇ ਹਾਊਸ ਦੇ ਡੈਮੋਕਰੇਟਸ ਆ ਉਹਨਾਂ ਨੂੰ ਕਹਿ ਰਹੇ ਆ ਵੀ ਗੈਟ ਇਨ ਲਾਈਨ, ਵੀ ਕੰਮ ਜਿਹੜਾ ਉਹ ਤੁਸੀਂ ਇਸ ਹਿਸਾਬ ਦੇ ਨਾਲ ਆਓ, ਆਪਣੇ ਜਿਹੜੇ ਲਾਈਨ ਦੇ ਵਿੱਚ ਆਓ ਅਤੇ ਇਸ ਇਨਫਰਾਸਟਰਕਚਰ ਬਜਟ ਰੈਜ਼ੋਲੂਸ਼ਨ ਆ ਉਸ ਨੂੰ ਜਿਹੜਾ ਉਹ ਪਾਸ ਕੀਤਾ ਜਾ ਸਕੇ। ਜੀ, ਸੋ ਸਾਡਾ ਖਬਰਾਂ ਦਾ ਸਮਾਂ ਵੀ ਸਮਾਪਤ ਆ ਜੀ। ਬਿਲਕੁਲ, ਅੱਜ ਜਿਹੜਾ ਇਸ ਪ੍ਰੋਗਰਾਮ ਤੋਂ ਬਾਅਦ ਦੇ ਵਿੱਚ ਫਿਰ ਆਪਾਂ ਜਿਹੜੀ ਗੱਲਬਾਤ ਆ ਉਹ ਕਰਦੇ ਹਾਂ ਜੀ ਰੀਅਲ ਅਸਟੇਟ ਅਤੇ ਮੌਰਗੇਜ ਇੰਡਸਟਰੀ ਆ ਉਸ ਦੇ ਬਾਰੇ, ਜਿਹੜੇ ਜ਼ੈਂਡਰ ਮੌਰਗੇਜ ਅਤੇ ਰੀਅਲ ਅਸਟੇਟ ਦੇ ਮੋਹਨ ਸਿੰਘ ਚੀਮਾ ਆ ਉਹਨਾਂ ਦੇ ਨਾਲ। ਸੋ ਮਿਲਦੇ ਹਾਂ ਜੀ ਇੱਕ ਬ੍ਰੇਕ ਤੋਂ ਬਾਅਦ ਅਤੇ ਫਿਰ ਆਪਾਂ ਗੱਲਬਾਤ ਜਾਰੀ ਰੱਖਾਂਗੇ ਜੀ।